ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 2019 ਵਿੱਚ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਤੋਂ ਬਾਅਦ ਪਾਕਿਸਤਾਨ ਦੀ ਹੁਕੂਮਤ ਵੱਲੋਂ ਹੁਣ ਹੋਰ ਇਤਿਹਾਸਕ ਗੁਰਦੁਆਰਿਆਂ ਦੀ ਮੁਰੰਮਤ ਕਰਕੇ ਉਹਨਾਂ ਨੂੰ ਸਿੱਖ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹਿਆ ਜਾ ਰਿਹਾ ਹੈ। ਸੋ ਮੀਡੀਆ ਰਿਪੋਰਟਾਂ ਅਨੁਸਾਰ ਸਾਲ 2022 ਵਿੱਚ 9 ਹੋਰ ਇਤਿਹਾਸਕ ਗੁਰਦੁਆਰੇ ਸਿੱਖ ਸੰਗਤਾਂ ਦੇ ਦਰਸ਼ਨ ਲਈ ਖੋਲ੍ਹੇ ਜਾਣਗੇ। ਅਸੀਂ ਪਾਕਿਸਤਾਨ ਦੀ ਸਰਕਾਰ ਦਾ ਇਸ ਜੈਸਚਰ ਲਈ ਸ਼ੁਕਰੀਆ ਅਦਾ ਕਰਦੇ ਹਾਂ ਔਰ ਨਾਲ ਆਪਾਂ ਇਸ ਦੇ ਬਾਰੇ ਵਿਚਾਰ ਕਰਾਂਗੇ ਔਰ ਨਾਲ ਹੀ ਅੱਲਾ ਯਾਰ ਖਾਨ ਯੋਗੀ ਹੋਰਾਂ ਦੀ ਜਿਹੜੀ ਨਜ਼ਮ ਹੈ ਗੰਜੇ ਸ਼ਹੀਦਾਂ ਵੀ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਮਰਾਨ ਖਾਨ ਸਰਕਾਰ ਨੇ ਖਾਸ ਤੌਰ 'ਤੇ ਜਿਹੜੇ ਧਾਰਮਿਕ ਮੁੱਦੇ ਦੇ ਉੱਤੇ, ਮਜ਼ਹਬੀ ਮੁੱਦੇ ਦੇ ਉੱਤੇ, ਉਹ ਬੁੱਧ ਧਰਮ ਨਾਲ ਸੰਬੰਧਿਤ ਥਾਵਾਂ ਹੋਣ, ਹਿੰਦੂ ਧਰਮ ਨਾਲ ਸੰਬੰਧਿਤ ਹੋਣ ਜਾਂ ਹੋਰ ਵੀ ਕੋਈ ਇਤਿਹਾਸਕ ਅਹਿਮੀਅਤ ਦੀਆਂ, ਉਹਨਾਂ ਨੂੰ ਪ੍ਰੋਪਰਲੀ ਰੀਸਟੋਰ ਕਰਨ ਦੀ ਲਾਈਨ, ਖੋਲ੍ਹਣ ਦੀ ਲਾਈਨ ਔਰ ਜਿਹੜਾ ਕਿਉਂਕਿ ਪਾਕਿਸਤਾਨ ਨੇ ਟੂਰਿਜ਼ਮ ਨੂੰ ਵੀ ਅਹਿਮੀਅਤ ਦੇਣ ਦੀ ਕੋਸ਼ਿਸ਼ ਕੀਤੀ ਕਿ ਤਾਂ ਕਿ ਪਾਕਿਸਤਾਨ ਜਿਹੜਾ ਜਿਹਦੇ ਕੋਲ ਇੱਕ ਰਿਚ ਸਿਵਲਾਈਜੇਸ਼ਨਲ ਵਿਰਸਾ ਹੈ, ਜੇ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਸੱਭਿਅਤਾਵਾਂ ਤਹਿਜ਼ੀਬਾਂ ਦਾ ਜ਼ਿਕਰ ਕਰੀਏ ਤੇ ਇੰਡਸ ਵੈਲੀ ਸਿਵਲਾਈਜੇਸ਼ਨ ਜਿਹੜੀ ਸਿੰਧ ਲਰਕਾਨਾ ਤੋਂ ਲੈ ਕੇ ਉਹ ਸਾਰੇ ਖਿੱਤੇ ਦੇ ਵਿੱਚ ਰਹੀ। ਫਿਰ ਜਦੋਂ ਅਸੀਂ ਬੁੱਧ ਈਰਾ ਦੀ ਗੱਲ ਕਰਦੇ ਤੇ ਉਹ ਵਰਲਡ ਫੇਮਸ ਯੂਨੀਵਰਸਿਟੀ ਤਕਸ਼ਿਲਾ ਜਿਸ ਦਾ ਆਧਾਰ ਜਿਹੜਾ ਅੱਜ ਵੀ ਉਸ 'ਤੇ ਉਹ ਅਵਸ਼ੇਸ਼ ਮੌਜੂਦ ਨੇ। ਇਸੇ ਤਰੀਕੇ ਦੇ ਨਾਲ ਜਦੋਂ ਜੋਗ ਮੱਤ ਦਾ ਉੱਤਰੀ ਭਾਰਤ ਦੇ ਵਿੱਚ ਜ਼ੋਰ ਸੀ ਤਾਂ ਟਿੱਲਾ ਜੋਗੀਆਂ ਜਦੋਂ ਅਸੀਂ ਦੇਖਦੇ ਹਾਂ ਤੇ ਫਿਰ ਗੋਰਖਨਾਥ ਮਛੰਦਰਨਾਥ ਦੇ ਜ਼ਮਾਨੇ ਤੋਂ ਲੈ ਕੇ ਉੱਪਰ ਟਿੱਲੇ ਤੱਕ ਪਹੁੰਚਦੇ ਹਾਂ ਔਰ ਉਹ ਪੰਜਾਬ ਦੇ ਫੋਕਲੋਰ 'ਚ ਹੀਰ ਰਾਂਝੇ ਦੇ ਨਾਲ ਰਾਂਝੇ ਦਾ ਇੱਕ ਖਾਸ ਵਾਕਿਆ ਜਿਹੜਾ ਉਹ ਟਿੱਲਾ ਜੋਗੀਆਂ ਜਾਂਦਾ ਹੈ ਔਰ ਕੰਨ ਪੜਵਾਉਂਦਾ ਹੈ ਔਰ ਗੋਰਖਨਾਥ ਦੇ ਨਾਲ ਉਹਦਾ ਜਿਹੜਾ ਡਾਇਲੋਗ ਹੈ ਔਰ ਵਾਰਿਸ ਸ਼ਾਹ ਨੇ ਉਹਨੂੰ ਅਮਰ ਕਰ ਦਿੱਤਾ ਟਿੱਲਾ ਜੋਗੀਆਂ ਨੂੰ, ਉਹ ਸਾਰੇ ਦੇ ਨਾਲ ਵੀ। ਔਰ ਜ਼ਾਹਿਰ ਹੈ ਕਿ ਸਿੱਖ ਧਰਮ ਦੇ ਲਈ ਸਾਡੀ ਤਾਂ ਤਹਿਜ਼ੀਬ ਦਾ ਆਲਮੋਸਟ 70-80% ਹੈ ਹੀ ਪਾਕਿਸਤਾਨ ਦੇ ਵਿੱਚ। ਇਕੱਲਾ ਇਹੀ ਨਹੀਂ ਕਿ ਸਾਡਾ ਮੱਕਾ, ਮਦੀਨਾ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਨੇ 174 ਦੇ ਕਰੀਬ ਇਤਿਹਾਸਕ ਗੁਰਦੁਆਰੇ। ਔਰ ਜਦੋਂ ਅਸੀਂ ਗੁਰਦੁਆਰਿਆਂ ਦਾ ਜ਼ਿਕਰ ਕਰਦੇ ਹਾਂ ਉਹਦੇ 'ਚ ਉਹ ਹਵੇਲੀਆਂ ਜਾਂ ਉਹ ਕਿਲ੍ਹੇ ਜਾਂ ਉਹ ਪਾਰਟ ਸ਼ਾਮਲ ਨਹੀਂ ਹੈ ਜਿਹੜਾ ਵਿਰਸੇ ਦੇ ਥੱਲੇ ਆਉਂਦਾ। ਜਦੋਂ ਅਸੀਂ ਗੁਰਦੁਆਰਾ ਹੈ ਇਹ ਤਾਂ ਮਜ਼ਹਬ ਦੇ ਦਾਇਰਾਕਾਰ 'ਚ ਆਉਂਦਾ ਹੈ ਜਿਸ ਨੂੰ ਜ਼ਾਹਰ ਹੈ ਕਿ ਪਾਕਿਸਤਾਨ ਐਵੈਕੂਏਜ਼ ਟਰਸਟ ਪ੍ਰਾਪਰਟੀ ਬੋਰਡ ਜਿਸ ਦੀ ਦੇਖ ਰੇਖ ਥੱਲੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਈ ਔਰ ਉਹਨਾਂ ਨੇ ਇਹਨਾਂ ਨੂੰ ਰੀਸਟੋਰ ਕਰਕੇ, ਕਿਉਂਕਿ ਜਿੱਥੇ ਉਹ ਇਹ ਵੀ ਹੈ ਕਿ ਪਾਕਿਸਤਾਨ ਦੇ ਵਿੱਚ ਇਹ ਇਤਿਹਾਸਕ ਵਿਰਸੇ ਦੇ ਲਈ ਅੱਜ ਦੁਨੀਆ ਭਰ ਦੇ ਵਿੱਚ ਸਿੱਖ ਬੈਠੇ ਨੇ। 30 ਮਿਲੀਅਨ ਤੋਂ ਜ਼ਿਆਦਾ ਭਾਰਤ ਵੱਲੋਂ ਤਾਂ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਦੇ ਬਾਵਜੂਦ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ, ਪਾਬੰਦੀਆਂ ਨੇ, ਲੇਕਿਨ 5 ਤੋਂ 6 ਮਿਲੀਅਨ ਸਿੱਖ ਡਾਇਸਪੋਰਾ ਉਹ ਹੁਣ ਪਾਕਿਸਤਾਨ ਨੂੰ ਆਪਣਾ ਘਰ ਸਮਝਦਾ ਹੈ। ਉੱਥੇ ਗੁਰਧਾਮਾਂ ਦੇ ਦਰਸ਼ਨਾਂ ਦੇ ਲਈ ਔਰ ਉਸ ਸਾਰੇ ਲਈ ਔਰ ਬੜੇ ਸੁਚੱਜੇ ਢੰਗ ਦੇ ਨਾਲ ਉੱਥੇ ਪ੍ਰਬੰਧ ਵੀ ਹੁੰਦੇ ਨੇ। ਔਰ ਮੈਂ ਦੱਸਿਆ ਸੀ ਕਿ 5 ਜਨਵਰੀ ਨੂੰ ਜਦੋਂ ਕਿ ਅੱਗੇ ਕਦੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਿਨ ਉੱਥੇ ਬਜਾਏ ਸਵਾਏ ਉੱਥੇ ਅੰਦਰ ਗ੍ਰੰਥੀ ਜਾਂ ਦੂਜੇ 4 ਬੈਠ ਕੇ ਮਨਾ ਲੈਂਦੇ ਹੋਣਗੇ, ਇਸ ਵਾਰ ਮੈਂ ਜਦੋਂ ਸੰਗਤ ਦੇਖੀ ਕਰਾਊਡ ਤੇ ਮੈਂ ਕਿਹਾ ਵਾਹ, ਇਹ ਹੈ ਕਿ ਵੀ ਜਿਹੜੀ ਮਿਹਨਤ ਕੀਤੀ ਹੈ ਕਿ ਗੁਰਦੁਆਰੇ ਰੀਸਟੋਰ ਕੀਤੇ ਜਾ ਰਹੇ ਨੇ। ਔਰ ਅੱਜ ਜਿਹੜੀ ਖਬਰ ਵਰਨੈਕੂਲਰ ਮੀਡੀਆ ਦੇ ਵਿੱਚ ਲੱਗੀ ਹੈ, ਅਜੀਤ ਜਲੰਧਰ ਨੇ ਕੈਰੀ ਕੀਤੀ ਹੈ ਔਰ ਉਹਦੇ 'ਚ ਪਾਕਿਸਤਾਨ ਐਵੈਕੂਏਜ਼ ਟਰਸਟ ਪ੍ਰਾਪਰਟੀ ਬੋਰਡ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਨਾਲ ਹੈ ਕਿ ਇਸ ਵੇਲੇ 9 ਹੋਰ ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਜਿਹੜਾ ਹੈ ਉਹ ਉਹਨਾਂ ਦੀ ਰਿਪੇਅਰ, ਰੈਸਟੋਰੇਸ਼ਨ ਔਰ ਉਹ ਧਿਆਨ ਰੱਖਦੇ ਨੇ ਜਦੋਂ ਉਹਨੂੰ ਰੀਸਟੋਰ ਵੀ ਕਰ ਰਹੇ ਨੇ ਕਿ ਉਹਦੀ ਓਰੀਜਨੈਲਿਟੀ ਔਰ ਉਹਦਾ ਵਿਰਸਾ ਉਵੇਂ ਕਾਇਮ ਰਹੇ। ਉਹ ਉਹਨਾਂ ਨੇ ਕਿਹਾ ਵੀ ਉਹਨਾਂ 'ਚ ਕੰਮ ਚੱਲ ਰਿਹਾ ਔਰ ਇਸ ਸਾਲ ਦੇ ਵਿੱਚ 2022 'ਚ ਇਹ 9 ਗੁਰਦੁਆਰਾ ਸਾਹਿਬਾਨ ਜਿਹੜੇ ਨੇ ਉਹ ਸੰਗਤ ਦੇ ਦਰਸ਼ਨਾਂ ਲਈ ਖੋਲ੍ਹੇ ਜਾਣਗੇ ਔਰ ਉਹਨਾਂ ਦੀ ਡੀਟੇਲ ਵੀ ਹੈ ਤਾਂ ਕਿ ਇਹ ਨਾ ਲੱਗੇ ਕਿ ਵੀ ਐਵੇਂ ਖਬਰ ਹੀ ਬਣਾਈ ਹੈ। ਔਰ ਇਹ ਪੰਜਾਬ ਦੇ ਜ਼ੇਲਮ ਸ਼ਹਿਰ ਵਿਚਲਾ ਗੁਰਦੁਆਰਾ ਪਹਿਲੀ ਪਾਤਸ਼ਾਹੀ ਚੋਆ ਸਾਹਿਬ, ਇਹ ਗੁਰੂ ਨਾਨਕ ਸਾਹਿਬ ਨੇ ਵਿਜ਼ਿਟ ਕੀਤਾ ਔਰ ਦਰਸ਼ਕ ਇਸ ਦੀ ਪਿਕਚਰ ਵੀ ਜਿਹੜੀ ਹੈ ਉਹਦੀ ਰਿਪੇਅਰ ਦੀ ਉਹਨਾਂ ਨੇ ਦਿੱਤੀ ਹੈ। ਜੇ ਸਾਡੀ ਟੈਕਨੀਕਲ ਟੀਮ ਨੇ ਕੱਢੀ ਹੋਈ ਹੈ ਤੇ ਦਿਖਾ ਦੇਣ ਕਿ ਚੋਆ ਸਾਹਿਬ ਦੀ ਜਿਹੜਾ ਪਹਿਲਾ ਜਿਹੜਾ ਖੋਲ੍ਹਿਆ ਜਾਣਾ ਉਹ ਗੁਰਦੁਆਰਾ ਪਹਿਲੀ ਪਾਤਸ਼ਾਹੀ ਚੋਆ ਸਾਹਿਬ
ਔਰ ਫਿਰ ਜਿਵੇਂ ਮੈਂ ਜ਼ਿਕਰ ਕੀਤਾ ਸੀ ਕਿ 10ਵੇਂ ਪਾਤਸ਼ਾਹ ਨਾਲ ਸੰਬੰਧਿਤ ਇੱਕੋ ਇੱਕ ਇਤਿਹਾਸਕ ਗੁਰਦੁਆਰਾ ਉਹਨਾਂ ਦੇ ਮਹਿਲ, ਉਹਨਾਂ ਦੇ ਵਾਈਫ ਮਾਤਾ ਸਾਹਿਬ ਕੌਰ, ਜਿਨ੍ਹਾਂ ਦਾ ਜਨਮ ਜਿਹੜਾ ਹੈ ਉਹ ਰੋਹਤਾਸ ਦੇ ਵਿੱਚ ਹੀ ਹੋਇਆ। ਰੋਹਤਾਸ ਦੇ ਕਿਲ੍ਹੇ ਦੇ ਵਿੱਚ ਛੋਟਾ ਜਿਹਾ ਥਾਂ ਹੈ, ਕਿਉਂਕਿ ਉਦੋਂ ਕਿਲ੍ਹੇ ਕਈ ਮੀਲਾਂ ਤੱਕ ਹੁੰਦੇ ਸੀ ਔਰ ਅੰਦਰ ਪਿੰਡ ਵੀ ਵਸੇ ਹੁੰਦੇ ਸੀ, ਅਤੇ ਉਹਦੇ 'ਚ ਜਿਹੜਾ ਉਹਨਾਂ ਦਾ ਮਾਤਾ ਸਾਹਿਬ ਕੌਰ ਦਾ ਜਨਮ ਸਥਾਨ ਹੈ, ਉਸ ਗੁਰਦੁਆਰਾ ਸਾਹਿਬ ਨੂੰ ਵੀ ਖੋਲ੍ਹਿਆ ਜਾਏਗਾ। ਫਿਰ ਗੁਰਦੁਆਰਾ ਭਾਈ ਕਰਮ ਸਿੰਘ ਆਹਲੂਵਾਲੀ ਹੈ। ਮੈਂ ਇਹਨਾਂ ਤੋਂ ਵਾਕਿਫ ਨਹੀਂ ਹੈ ਕਿ ਭਾਈ ਇਹ ਕਿੱਥੇ ਹੈ ਜਾਂ ਕਿਵੇਂ ਹੈ। ਹਾਲਾਂਕਿ ਬਾਬਾ ਕਰਮ ਸਿੰਘ ਹੋਤੀ ਮਰਦਾਨ ਇੱਕ ਵੱਡੇ ਜਿਹੜਾ ਉੱਥੇ ਸੰਤ ਹੋਏ ਨੇ, ਜਿਨ੍ਹਾਂ ਦੇ ਅੱਗੋਂ ਕਾਫੀ ਡੇਰੇ ਥਾਈ ਨੇ ਹੋਤੀ ਮਰਦਾਨ ਵਾਲੇ ਕਰਕੇ। ਗੁਰਦੁਆਰਾ ਪਹਿਲੀ ਪਾਤਸ਼ਾਹੀ ਟਿੱਲਾ ਜੋਗੀਆਂ, ਜਦੋਂ ਅਸੀਂ ਟਿੱਲਾ ਜੋਗੀਆਂ ਦਾ ਜ਼ਿਕਰ ਕੀਤਾ, ਈਵਨ ਗੁਰੂ ਨਾਨਕ ਸਾਹਿਬ ਵੀ ਟਿੱਲਾ ਜੋਗੀਆਂ ਜਾ ਕੇ ਉਹਨਾਂ ਨੇ ਸਿੱਧਾਂ ਦੇ ਨਾਲ ਔਰ ਉੱਥੇ ਜਿਹੜੇ ਜੋਗੀ ਸੀ ਉਹਨਾਂ ਦੇ ਨਾਲ ਡਾਇਲੋਗ ਕੀਤਾ ਔਰ ਉਸ ਨੂੰ ਵੀ ਜਿਹੜਾ ਰੀਸਟੋਰ ਕੀਤਾ ਜਾ ਰਿਹਾ। ਗੁਰਦੁਆਰਾ 6ਵੀਂ ਪਾਤਸ਼ਾਹੀ ਮੁਜੰਗ ਲਾਹੌਰ, ਮੁਜੰਗ ਬਿਲਕੁਲ ਲਾਹੌਰ ਦੇ ਨਾਲ ਹੀ ਲੱਗਦਾ ਹੈ, ਆਊਟਸਕਰਟਸ 'ਤੇ ਹੈ, ਔਰ 6ਵੇਂ ਪਾਤਸ਼ਾਹ ਨੇ ਉੱਥੇ ਵਿਜ਼ਿਟ ਕੀਤਾ, ਉਹਨਾਂ ਦੀ ਯਾਦ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣਿਆ ਹੋਇਆ, ਉਸ ਨੂੰ ਰੀਸਟੋਰ ਕੀਤਾ ਜਾ ਰਿਹਾ। ਗੁਰਦੁਆਰਾ 6ਵੀਂ ਪਾਤਸ਼ਾਹੀ ਨੌਸ਼ਹਿਰਾ ਵਿਰਕਾਂ, ਇਹ ਵੀ 6ਵੀਂ ਪਾਤਸ਼ਾਹੀ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਦੁਆਰਾ ਹੈ। ਔਰ ਇਸੇ ਤਰ੍ਹਾਂ ਸੂਬਾ ਖੈਬਰ ਪਖਤੂਨਖਵਾ ਦੇ ਜ਼ਿਲ੍ਹਾ ਮਾਨਸਹਿਰਾ 'ਚ ਮੌਜੂਦ ਗੁਰਦੁਆਰਾ ਸਿੰਘ ਸਭਾ, ਹੁਣ ਇਹ ਮਾਨਸਹਿਰਾ ਵੀ ਜਿਹੜੇ ਹਰੀ ਸਿੰਘ ਨਲੂਏ ਦੇ ਨਾਲ ਮਾਨ ਸਿੰਘ ਜਰਨੈਲ ਸੀ, ਉਹਨਾਂ ਦੇ ਨਾਂ ਦੇ ਉੱਤੇ ਹੀ ਬਣਿਆ ਔਰ ਉੱਥੇ ਗੁਰਦੁਆਰਾ ਸਿੰਘ ਸਭਾ ਕਾਫੀ ਵੱਡੀ ਇਮਾਰਤ ਰਹੀ ਹੈ ਉਹਨਾਂ ਦੀ। ਸੋ ਇਹ ਖੈਬਰ ਪਖਤੂਨਖਵਾ 'ਚ ਇਹਨੂੰ ਵੀ ਰਿਸਟੋਰ ਕੀਤਾ ਜਾ ਰਿਹਾ। ਔਰ ਸੂਬਾ ਬਲੋਚਿਸਤਾਨ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੀ ਨਵ ਉਸਾਰੀ ਮਾਹਿਰ ਜਿਹੜੇ ਕਾਰੀਗਰਾਂ ਵੱਲੋਂ, ਔਰ ਇੱਕ ਸੂਬਾ ਸਿੰਧ ਦੇ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਪਹਿਲੀ ਪਾਤਸ਼ਾਹੀ ਦਾ ਸ਼ਿਕਾਰਪੁਰ, ਔਰ ਉਸ ਨੂੰ ਵੀ ਰੀਸਟੋਰ ਕੀਤਾ ਜਾ ਰਿਹਾ। ਸੋ ਆਲਮੋਸਟ ਪੰਜਾਬ, ਸਿੰਧ, ਖੈਬਰ ਪਖਤੂਨਖਵਾ, ਇਹਨਾਂ ਸਾਰੇ ਹੀ ਸੂਬਿਆਂ ਦੇ ਵਿੱਚ ਇਹਨਾਂ ਗੁਰਦੁਆਰਿਆਂ ਨੂੰ ਰੀਸਟੋਰ ਕੀਤਾ ਜਾ ਰਿਹਾ। ਸੋ ਅਸੀਂ ਔਰ ਖੋਲ੍ਹਿਆ ਜਾ ਰਿਹਾ ਦਰਸ਼ਨਾਂ ਦੇ ਲਈ। ਅਸੀਂ ਪਾਕਿਸਤਾਨ ਦੀ ਹਕੂਮਤ, ਪਾਕਿਸਤਾਨੀ ਅਵੈਕੂਇਜ਼ ਟਰਸਟ ਪ੍ਰਾਪਰਟੀ ਬੋਰਡ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਬਾਹਰ ਵੀ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨਾਲ ਕੋਆਰਡੀਨੇਟ ਕਰਦੀਆਂ ਨੇ, ਗਾਈਡ ਕਰਦੀਆਂ, ਤਾਂ ਕਿ ਰੈਸਟੋਰੇਸ਼ਨ ਦੇ ਵੇੜੇ ਜਿਹੜਾ ਸਿੱਖ ਆਰਕੀਟੈਕਟ ਹੈ, ਸਿੱਖ ਸਟਾਈਲ ਹੈ, ਉਸ ਨੂੰ ਕਾਇਮ ਰੱਖਿਆ ਜਾਏ। ਅਸੀਂ ਸਭ ਦਾ ਹੀ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਿਵੇਂ ਅਸੀਂ ਹੁਣ ਟੂਵਰਡਸ ਦਾ ਕਲੋਜ਼ਿੰਗ ਪਹੁੰਚ ਰਹੇ ਹਾਂ, ਗੰਜੇ ਸ਼ਹੀਦਾਂ ਅੱਲਾ ਯਾਰ ਖਾਂ ਯੋਗੀ, ਉਹਨਾਂ ਨੇ ਜਿਵੇਂ ਸੁਰਤ ਦੇ ਖੰਭਾਂ 'ਤੇ ਔਰ ਆਪਣੀ ਸ਼ਾਇਰੀ ਦੀ ਉਡਾਣ 'ਚ ਸਾਹਿਬਜ਼ਾਦਿਆਂ ਨੂੰ ਜਿਹੜਾ ਉਹਨਾਂ ਦੀ ਸ਼ਹਾਦਤ ਨੂੰ ਬਿਆਨ ਕੀਤਾ ਹੈ, ਔਰ ਜਿਵੇਂ ਉਹ ਪਿਕਚਰ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਦੀ ਡਾਟ ਦੇ ਉੱਤੇ ਲਿਖੇ ਹੋਏ ਉਹ ਲਫ਼ਜ਼ ਜਿਹੜੇ ਨੇ, ਉਹ ਮੈਂ ਹੁਣ ਜਦੋਂ ਦੀ ਇਹ ਪਿਕਚਰ ਮੇਰੇ ਸਾਹਮਣੇ ਆਈ ਹੈ मैं दोहराना है, बस एक हिंद में तीर्थ है यात्रा के लिए, कटाए बाप ने बच्चे जहाँ खुदा के लिए। और हुण साहिबजादा जुझार सिंह पिता की आग्ञा लैके गुरु गोबिंद सिंह साहब ने उन्होंने शस्त्र बस्त्र सजाए और जंग के मैदान चमकौर की गढ़ी तो बाहर निकले। बाहर गढ़ी है, बाहर खुला मैदान है, जुझार सिंह निकलते हैं। जब फतेह गजाकर गए जुझार थे रन में, हर शेर बघेला नज़र आने लगा बन में। नन्ही सी कज़ा बोली मैं आई हूँ शरण में, दिलवाओ अम्मा गोश आए दामाने कफन में। कि वो जदों उतरे तो इवें सी जिवें सारे शेर बघेले बाहर निकल आए ने, और इवें जिवें कि मौत कज़ा मौत नूं कहंदे ने, वो भी बाहर आके उन्हें कफन दे पल्लियां दी कन्नी फड़ी हुई है तो वो साहिबजादे नूं कह रही है कि मैनू भी अपनी खिदमत दा मौका दिओ। मैं जिसके हूँ कब्ज़े में वो काबू में है तेरे, गुरियाई का बल नन्हे से बाजू में है तेरे। कि भाई मैं तो जिस गुरु दी दासी हैं वो उसे गुरु दा तू फरजंद है, और तेरे भावें बाहां निक्कियां ने पर गुरियाई का बल नन्हे से बाजू में है तेरे। 10 हुण उन्हां दा जंग मचाण दा जिहड़ा नज़ारा खिंच रहे ने। 10-20 को जख्मी किया, 10-20 को मारा, एक हमले में इस एक ने 21 को मारा। खनास को मारा, कभी इबलीस को मारा, गुल मच गया एक तिफल ने 40 को मारा।
बच बच के लड़ो कलगियों वाले के पिसर से, ये नीमचा लाए हैं गुरु जी की कमर से। ਹੁਣ ਇਹਦੇ 'ਚ ਜਦੋਂ ਅਸੀਂ ਇਸਲਾਮਿਕ ਮਜ਼ਹਬ ਦੇ ਹਵਾਲੇ ਨਾਲ ਦੇਖਦੇ ਹਾਂ ਤੇ ਸ਼ੈਤਾਨ ਅੱਲਾਹ ਤਾਲਾ ਦੇ ਬਰਾਬਰ ਜਿਸ ਨੇ ਚੈਲੰਜ ਕੀਤਾ ਜਾਂ ਹਮੇਸ਼ਾ ਬਾਗੀ ਹੈ ਅੱਲਾਹ ਤੋਂ, ਹਾਲਾਂਕਿ ਬਣਾਇਆ ਤਾਂ ਉਹਨੇ ਅੱਲਾਹ ਨੇ ਹੀ ਆ ਉਹਨੂੰ, ਉਹਨਾਂ ਦੇ ਨਾਂ ਜਿਹੜੇ ਨੇ ਖਨਾਸ ਤੇ ਇਬਲੀਸ ਵੀ ਕਹੇ ਜਾਂਦੇ ਨੇ। ਹੁਣ ਜਦੋਂ ਅੱਲਾਹ ਯਾਰ ਖਾਨ ਜਿਹੜੇ ਖੁਦ ਇੱਕ ਪ੍ਰੈਕਟਿਸਿੰਗ ਮੁਸਲਮਾਨ ਨੇ ਉਹ ਉਹਨਾਂ ਦੀ ਗੱਲ ਕਰ ਰਹੇ ਨੇ, ਉਹਨਾਂ ਨੇ ਕਿਹਾ ਵੀ ਇਹ ਜਿਹੜੇ ਉਹਨਾਂ ਦੇ ਗੁਰੂ ਸਾਹਿਬ ਦੇ ਉੱਤੇ ਹਮਲਾਵਰ ਨੇ ਇਹ ਖਨਾਸ ਤੇ ਇਬਲੀਸ ਦੀ ਔਲਾਦ ਨੇ। ਕੋਈ ਵੀ ਅੱਲਾਹ ਦੀ ਔਲਾਦ ਇਸ ਅੱਲਾਹ ਦੇ ਬੰਦੇ ਦੇ ਉੱਤੇ ਇਸ ਕਿਸਮ ਦਾ ਜਿਹੜਾ ਹਮਲਾ ਨਹੀਂ ਕਰ ਸਕਦਾ। ਸੋ ਉਹ ਜਦੋਂ ਇਹ ਨਹੀਂ ਕਹਿ ਰਹੇ ਕਿ ਜੁਝਾਰ ਸਿੰਘ ਨੇ ਕਿਹਨੂੰ ਮਾਰਿਆ, ਉਹ ਕਹਿੰਦੇ ਨੇ ਵੀ ਇਹ ਖਨਾਸ ਕੋ ਮਾਰਾ ਕभी इबलीस को मारा, गुल मच गया एक तिफल ने 40 को मारा। तिफल ਹੁੰਦਾ ਬੱਚਾ ਛੋਟਾ, ਕਿ ਵੀ ਚਾਰ ਚਫੇਰੇ ਜਿਹੜਾ ਹੈ ਉਹ ਹੜਦਮ ਮਚੀ ਹੋਈ ਹੈ ਕਿ ਇੱਕ ਜਿਹੜਾ ਤੁਲਫ ਹੈ ਉਹ ਕਿਵੇਂ ਮਾਰ ਰਿਹਾ ਹੈ, ਔਰ ਨਾਲ ਉਹ ਵਾਰਨ ਕਰ ਰਿਹਾ। ਪਿਸਰ ਹੁੰਦਾ ਪੁੱਤਰ, ਬਚ ਬਚ ਕੇ ਲੜੋ ਕਲਗੀਓਂ ਵਾਲੇ ਕੇ ਪਿਸਰ ਸੇ, ये नीमचा, नीमचा ਹੁੰਦਾ ਛੋਟਾ ਖੰਡਾ, ये नीमचा लाए हैं गुरु जी की कमर से, कि गुरु साहब ने अपनी कमर चों कढ़ के खंडा दिता है। तुसी इबलीस और खनास दी औलादो, तुसी इन्हां दा की मुकाबला करोगे। शहजादे के खुरबे से शुजाओ जरी हारे, जीदारों के जी छूट के गए सब कवि हारे, मासूम से वो बाजी सभी लश्करी हारे, कमज़ोर से निर्बल से हज़ारों बली हारे, मैदान में जब भाई का लाशा नज़र आया, घोड़े से वो मासूम दिलावर उतर आया। कि हुण शहजादे दे हथियार दे नाल ਉਹ ਜਿਵੇਂ ਬਹਾਦਰੀ ਤੇ ਦਿਲਾਵਰੀ ਦੇ ਨਾਲ ਜਿਹੜਾ ਹੁਰਬੇ ਸੇ ਸ਼ੁਜਾ ਉਹ ਜਰੀ, ਬਹਾਦਰ ਤੇ ਦਿਲਾਵਰ ਜਿਵੇਂ ਹਾਰੇ ਨੇ ਕਿ ਔਰ ਜੋ ਬਹਾਦਰੀ ਉਹਨਾਂ ਨੇ ਦਿਖਾਈ ਕਵੀ ਵੀ ਹਾਰ ਗਏ। ਉਹਨੂੰ ਕੀ ਬਿਆਨ ਕਰਨ। ਮਾਸੂਮ ਸੇ ਉਹ ਬਾਜ਼ੀ ਸਭੀ ਲਸ਼ਕਰੀ ਹਾਰੇ, ਉਹ ਮਾਸੂਮ ਹੈ ਔਰ ਬੜੇ ਬੜੇ ਲਸ਼ਕਰੀ ਜਿਹੜੇ ਨੇ ਉਹ ਬਾਜ਼ੀ ਹਾਰ ਰਹੇ ਨੇ। ਮੈਦਾਨ ਮੇ ਹੁਣ ਜਦੋਂ ਜੁਝਾਰ ਸਿੰਘ ਅੱਗੇ ਵੱਧ ਰਹੇ ਨੇ ਤੇ ਉਹਨਾਂ ਨੇ ਇੱਕਦਮ ਉਹਨਾਂ ਦੀ ਨਜ਼ਰ ਪਈ ਕਿ ਥੱਲੇ ਉਹਨਾਂ ਦੇ ਭਰਾ साहिबजादा अजीत सिंह की लाश पई है। मैदान में जब भाई का लाशा नज़र आया, घोड़े से वो मासूम दिलावर उतर आया, घोड़े तो उतर पे, सर गोद में लेकर कहा भाई से बोले इस ख्वाबे गिरां से कहीं होशियार तो हो लो, हम कौन हैं देखो तो ज़रा आँख तो खोलो, सोने की है ठानी है अगर मिल के तो सो बोलो, भाई तुम्हें जब गंजे शहीदा की जुमी है, ठानी हुई हमने भी बसेरे की यही है। ये बड़ा जज्बाती करने वाला उन्होंने जुमला है कि सर गोद में लेकर के कहा भाई से बोले, उतरे अपने भरा दा सिर अपनी गोद च रख के क्या एक इस ख्वाबे गिरां से कहीं होशियार तो हो लो, हम कौन हैं देखो तो ज़रा आँख तो खोलो। वीर अख खोल देख कौन है, सोने की ही ठानी है अगर मिल के तो सो लो, जे तुसी सौण दी ठानी है तो तुसी एक बारी मैनू मिल तां लो फिर सौ जाना। भाई तुम्हें जब गंजे शहीदा की ज़मी है, ठानी हुई हमने भी बसेरे की यही है। कि तुसी जे इस थां नूं चुनिया शहीदी लई तो मैं भी फिर इसे नूं ही चुनिया। इतने में खुदंग आके लगा हाय जिगर में, था तीर कलेजे में या कांटा गुले तर में, तारीक ज़माना हुआ सतगुर की नज़र में, तूफ़ान उठा खाक उड़ी बहर में बर में, त्योरा के गिरा लखते जिगर पर, क्या गुजरी है इस वक्त कहूँ क्या मैं पिदर पर। कि जदों इवें सी उदों ही एक तीर जिहड़ा आके उन्हां दे जिगर दे विच लगा, था तीर कलेजे में या गांटा गुले तर में, कि किवें तारीक ज़माना हुआ सतगुर की नज़र में, कि चार चफेरे समझो हनेरा पसर गया, तूफ़ान उठा खाक उड़ी बहर में बर से। इवें ही है जिवें तूफ़ान उठ्या होए समुंदर दियां
ਲਹਿਰਾਂ ਉੱਠ ਖਲੋਤੀਆਂ ਹੋਣ ਅੱਛਾ ਤੇ ਉਹ ਰਾਹ ਕੇ ਤੇ ਰਾਹ ਹੁੰਦਾ ਭੌਂਟਣੀ ਖਾ ਕੇ ਤੋ ਰਾਹ ਕੇ ਗਿਰਾ ਲਖਤੇ ਜ਼ਗਰ ਪਰ ਕਿ ਲਖਤੇ ਜ਼ਗਰ ਦੇ ਉੱਤੇ ਹੀ ਡਿੱਗੇ ਕਿਆ ਗੁਜ਼ਰੀ ਹੈ ਇਸ ਵਕਤ ਕਹੂੰ ਕਿਆ ਮੈਂ ਪਿਦਰ ਪਰ ਉਸ ਬੱਚੇ ਦੇ ਉੱਤੇ ਕੀ ਗੁਜ਼ਰੀ ਮੈਂ ਇਸ ਬਾਰੇ ਕੀ ਕਵਾਂ ਤੇ ਮੈਂ ਘੜੀ ਵੱਲ ਦੇਖ ਰਿਹਾ ਇੱਥੇ ਸਮਾਪਤੀ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਅਸੀਂ ਆਪਣੇ ਵਿਊਅਰਸ ਕੋਲ ਇੱਥੇ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV4.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।